ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। FIFA ਵਰਲਡ ਕੱਪ 2022 ਦੀਆਂ ਅਪਡੇਟਸ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਅਰਸ਼ਦੀਪ ਸਿੰਘ ਜੀ। ਸਵਾਗਤ ਹੈ ਅਰਸ਼ਦੀਪ ਸਿੰਘ, ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਗਰੁੱਪ ਸਟੇਜਾਂ ਅੱਜ ਫਾਈਨਲੀ ਓਵਰ ਹੋਈਆਂ। ਤੀਜਾ ਮੈਚ ਸੀਗਾ ਤੇ ਮੈਂ ਨਾ ਵੀ ਇੰਨੀ ਰੋਚਕਤਾ ਤੀਜੇ ਮੈਚਾਂ ਦੇ ਲਈ ਫਾਈਨਲੀ ਗਰੁੱਪਸ ਦੇ ਵਿੱਚ ਪੂਰਿਆਂ ਦੇ ਵਿੱਚ ਨਹੀਂ ਦੇਖੀ ਜਿਹੜੀ ਇਸ ਵਾਰ ਵਰਲਡ ਕੱਪ 'ਚ ਮਜ਼ਾ ਆਇਆ। ਹਾਂਜੀ ਨਹੀਂ, ਇਹ ਜੇ ਆਪਾਂ ਦੇਖੀਏ ਨਾ ਤਾਂ ਜਦੋਂ ਜੇ ਰਾਜਕਨ ਜੀ ਆਪਾਂ ਸ਼ਾਇਦ ਇੱਕ ਦੋ ਵਾਰ ਪਹਿਲਾਂ ਵੀ ਇਹ ਗੱਲ ਕੀਤੀ ਹੈ ਵੀ ਜਦੋਂ ਵਰਲਡ ਕੱਪ ਸ਼ੁਰੂ ਹੋਣਾ ਸੀ ਤਾਂ ਬਹੁਤ ਨੈਗੇਟਿਵਿਟੀ ਸੀਗੀ ਵਰਲਡ ਕੱਪ ਨੂੰ ਲੈ ਕੇ, ਹਨਾ। ਤੇ ਮੀਡੀਆ 'ਚ ਖਾਸ ਕਰਕੇ ਪਲੇਅਰਸ ਲੋਕਾਂ ਨੇ ਪ੍ਰੋਟੈਸਟ ਕੀਤਾ ਸੀ ਵੀ ਵਿੰਟਰ 'ਚ ਨਹੀਂ ਹੋਣਾ ਚਾਹੀਦਾ, ਸਾਰੇ ਸੀਜ਼ਨ ਡਿਸਟਰਬ ਹੋ ਰਹੇ ਆ, ਹਨਾ। ਤੇ ਉਹਦੇ ਲਈ ਇਹ ਤਾਂ ਸੀਗਾ ਵੀ ਵਰਲਡ ਕੱਪ ਦੇਖੋ ਹੁਣ ਕਿਵੇਂ ਹੁੰਦਾ। ਅੱਜ ਮੈਂ ਦਿਨੇ BBC UK ਸੁਣ ਰਿਹਾ ਸੀਗਾ ਸਪੋਰਟਸ ਅਪਡੇਟ ਉਹਨਾਂ ਦੀਆਂ, ਤੇ ਉੱਥੇ ਬੇਸਿਕ ਇੱਕ ਇਹ ਵੀ ਕੁਐਸਚਨ ਪੁੱਛਿਆ ਗਿਆ ਵੀ ਇਹ ਵਰਲਡ ਕੱਪ ਇੰਨਾ ਵਧੀਆ ਹੋਣ ਦਾ ਕਾਰਨ ਕਿਤੇ ਇਹ ਤਾਂ ਨਹੀਂ ਗਾ ਵੀ ਇਹ ਸਿਆਲਾਂ 'ਚ ਹੋ ਰਿਹਾ। ਵੀ ਜਸਟ ਇਹੀ ਹੈ ਵੀ ਕਿਉਂਕਿ ਸਾਰੇ ਜਣੇ ਫਾਰਮ 'ਚ ਨੇ। ਹਾਂ, ਵੀ ਸਾਰੇ ਜਣੇ ਪੂਰੇ ਐਕਟਿਵ ਨੇ, ਮਿਡ ਸੀਜ਼ਨ ਆ, ਵੀ ਹੁਣੇ ਸ਼ੁਰੂ ਹੋਏ ਨੇ ਸੀਜ਼ਨ, ਵੀ ਕਿਤੇ ਇਹ ਤਾਂ ਨਹੀਂ ਇਹਦਾ ਕਾਰਨ ਵੀ ਵਰਲਡ ਕੱਪ ਇੰਨਾ ਜ਼ਿਆਦਾ ਇੰਟਰਸਟਿੰਗ ਹੋਇਆ ਪਿਆ। ਹਾਂ, ਹਨਾ। ਦੇਖ ਲਓ ਵੀ ਹੁਣ ਕਿਵੇਂ ਸਾਰਾ ਸਿਨੈਰੀਓ ਚੇਂਜ ਹੋ ਗਿਆ, ਨੈਗੇਟਿਵਿਟੀ ਤੋਂ ਲੈ ਕੇ ਹੁਣ ਦੂਜੇ ਪਾਸੇ ਕੁਐਸਚਨ ਹੋਣ ਲੱਗ ਗਏ। ਹਾਂ, ਹੁਣ ਤਾਂ ਫੁੱਟਬਾਲ ਦੀ ਜਿਹੜੀ ਚਰਚਾ ਹੈ ਇਸ ਟਾਈਮ ਪੂਰੀ। ਹਾਂ, ਤੇ ਜਿਹੜੇ ਹੁਣ ਗੇਮਸ ਨੇ, ਨਹੀਂ ਹਰੇਕ ਵਰਲਡ ਕੱਪ 'ਚ ਇੱਕ ਜਾਂ ਦੋ ਅਪਸੈਟ ਹੁੰਦੇ ਨੇ। ਠੀਕ ਹੈ ਜੀ। ਹੁਣ ਇਹ ਰੋਜ਼ ਦੋ ਹੋ ਜਾਂਦੇ ਨੇ ਐਵਰੀ ਡੇ, ਜਿਹੜਾ ਸਹੀ ਗੱਲ ਆ। ਇਸ ਵਾਰ ਤਾਂ ਜ਼ਿਆਦਾ ਸਭ ਤੋਂ ਵੱਧ ਰੌਲਾ ਹੀ ਇਹ ਆ ਵੀ ਗਰੁੱਪ ਦੇ ਵਿੱਚ ਜਾਣਾ ਕਿੰਨੇ ਆ, ਅਖੀਰਲੀ ਸੀਟੀ ਤੱਕ ਪਤਾ ਹੀ ਨਹੀਂ ਲੱਗ ਰਿਹਾ। ਬਿਲਕੁਲ। ਜਦੋਂ ਹੁਣ ਆਪਾਂ ਡੇਲੀ ਅਪਡੇਟ ਕਰਦੇ ਹਾਂ ਤੇ ਆਪਣੇ ਕੋਲ ਉਹੀ ਗੱਲ ਹੁੰਦੀ ਹੈ ਰੋਜ਼ ਹੀ, ਹਾਂ, ਵੀ ਆਹ ਤਾਂ ਕਮਾਲ ਹੀ ਹੋ ਵੀ ਆਹ ਤਾਂ ਅਪਸਾਈਡ ਹੋ ਗਿਆ। ਕੱਲ ਵੀ ਆਪਾਂ ਇਹੀ ਕਹਿੰਦੇ ਸੀ, ਅੱਜ ਵੀ ਇਹੀ ਕਹਿਣਾ, ਅੱਜ ਵੀ ਇਹੀ ਕਹਿਣਾ ਆ। ਸਹੀ ਗੱਲ ਆ। ਪਰ ਗੇਮਸ ਜਿੱਦਾਂ ਕਈ ਵਾਰੀ ਫੁੱਟਬਾਲ ਦੇ ਵਿੱਚ ਜਿਹੜਾ ਫਾਈਨਲ ਗੇਮ ਦੇਖੀ ਜਾਂਦੀ ਆ, ਕੁਛ ਕੁ ਨੇ ਆਪਣਾ ਥਾਂ ਜਿਹੜੀ ਪੱਕੀ ਕਰ ਲਈ ਹੁੰਦੀ, ਉਹ ਚਲੋ ਚੇਂਜਿਸ ਕਰ ਦਿਓ। ਆਪਾਂ ਇਹਦੇ ਵਿੱਚ ਵੀ ਜਿਹੜਾ ਉਹ ਦੇਖਿਆ, ਪਰ ਫਿਰ ਵੀ ਓਪਨ ਸਪੇਸ ਇੱਕ ਨੂੰ ਪਾਉਣ ਦੇ ਲਈ ਤਿੰਨ ਟੀਮਾਂ ਅਖੀਰਲੇ ਮਿੰਟ ਤੱਕ ਉਹ ਜਿਹੜੀ ਉਹ ਕਰ ਰਹੀਆਂ ਆ। ਉਹ ਦੂਜੇ ਪਾਸੇ ਗੇਮ 'ਚ ਕੀ ਹੋ ਰਿਹਾ ਆ, ਉਹ ਪਹਿਲੋਂ ਖਤਮ ਹੋ ਗਈ ਆ ਜਾਂ ਅਜੇ ਚੱਲ ਰਹੀ ਆ, ਉਹਦਾ ਪਤਾ ਨਹੀਂ ਲੱਗ ਰਿਹਾ ਹੁੰਦਾ। ਸੋ ਆਈ ਥਿੰਕ ਇਹ ਜਿਹੜਾ ਇਹਨਾਂ ਨੇ ਫੈਸਲਾ ਕੁਛ ਸਾਲਾਂ ਤੋਂ ਇਹ ਜਿਹੜਾ ਕੀਤਾ ਨਾ, ਵੀ ਸੇਮ ਟਾਈਮ ਦੇ ਉੱਤੇ ਲਾਸਟ ਮੈਚ ਜਿਹੜੇ ਖਿਡਾਉਣੇ ਗਰੁੱਪ ਦੇ, ਉਹਦੇ ਨਾਲ ਥੋੜਾ ਐਕਸਾਈਟਮੈਂਟ, ਰੌਚਕਤਾ ਜਿਹੜੀ ਹੋਰ ਇਹ ਗਰੁੱਪ ਸਟੇਜਾਂ ਦੇ ਵਿੱਚ ਵੱਧ ਗਈ ਆ। ਹਾਂਜੀ ਨਹੀਂ, ਉਹਦਾ ਪਹਿਲਾਂ ਕਾਰਨ ਤਾਂ ਇਹੀ ਸੀਗਾ ਨਾ ਵੀ ਜਿਹੜੇ ਟੀਵੀ ਵਾਲੇ ਰੌਲਾ ਪਾਉਂਦੇ ਸੀਗੇ ਵੀ ਟੀਵੀ ਨੂੰ ਤਾਂ ਇਹ ਜ਼ਿਆਦੇ ਪੈਸੇ ਬਣਦੇ ਆ ਜਦੋਂ ਅੱਡ ਟਾਈਮ ਤੇ ਸਾਰੀਆਂ ਗੇਮਾਂ ਹੋਣ। ਜੇ ਟ੍ਰੈਡੀਸ਼ਨਲ ਜਿਹੜੀਆਂ ਜਦੋਂ ਆਪਾਂ ਫੁੱਟਬਾਲ ਦੇਖਦੇ ਆ ਨਾ, ਸਾਰੇ ਯੂਰਪੀਅਨ ਲੀਗਸ, ਉਹ ਜ਼ਿਆਦਾ ਸੈਟਰਡੇ ਨੂੰ ਗੇਮਸ ਹੁੰਦੀਆਂ ਸੀ। ਅਰਲੀ ਮਾਰਨਿੰਗ ਉੱਥੇ ਉਹਨਾਂ ਦੀ 3 ਵਜੇ ਦੀ ਗੇਮ ਹੁੰਦੀ ਸੀ, 5 ਵਜੇ ਸ਼ਾਮ ਦੀ, ਜਿਹਨੇ ਆਪਣੇ ਅਰਲੀ ਮਾਰਨਿੰਗ, ਹਨਾ। ਤੇ ਬਟ ਹੁਣ ਜਦੋਂ ਦਾ ਟੀਵੀ ਰਾਈਟਸ ਆਏ, $1 ਬਿਲੀਅਨ ਦੀਆਂ ਇਹਨਾਂ ਦੀਆਂ ਡੀਲਸ ਹੁੰਦੀਆਂ ਨੇ। ਹੁਣ ਦੇਖੋ ਫਰਾਈਡੇ ਵੀ ਮਿਡ ਡੇ ਗੇਮ ਹੁੰਦੀ ਆ, ਸੈਟਰਡੇ ਹੁੰਦੀਆਂ ਨੇ, ਸੰਡੇ ਹੁੰਦੀਆਂ ਨੇ, ਮੰਡੇ ਵੀ ਹੁੰਦੀਆਂ ਨੇ। 4 ਦਿਨ ਗੇਮ ਚੱਲਦੀ, ਜਿਹੜੀ ਅੱਗੇ ਇੱਕ ਦਿਨ ਹੁੰਦੀ ਸੀ, ਸੰਡੇ ਇੱਕ ਅੱਧੀ ਗੇਮ ਹੁੰਦੀ ਸੀ, ਜਿਆਦਾ ਸੈਟਰਡੇ ਨੂੰ ਗੇਮਸ ਹੋ ਜਾਂਦੀਆਂ ਸੀ ਵੀ ਵਿਹਲੇ ਰਹਿਣ ਤੇ ਸਾਰੇ ਇੱਕੋ ਟਾਈਮ ਸ਼ੁਰੂ ਹੁੰਦੀਆਂ ਸੀ। ਟ੍ਰੈਡੀਸ਼ਨਲੀ ਇਹ ਸੀ। ਤੇ ਹੁਣ ਦੇਖੋ ਚੇਂਜ ਉਵੇਂ ਹੀ, ਹੁਣ ਆਪਾਂ ਸਾਰੇ ਕਿਤੇ ਟੂਰਨਾਮੈਂਟ ਸਾਰੀਆਂ ਸਪੋਰਟਸ ਹੀ ਦੇਖਦੇ ਹਾਂ, ਇਕੱਲੇ ਫੁੱਟਬਾਲ 'ਚ ਬਈ ਟੀਵੀ ਜਿਹੜੇ ਟੀਵੀ ਚੈਨਲ ਨੇ ਉਹ ਜਾਂ ਮੀਡੀਆ, ਉਹ ਬਹੁਤ ਡਿਕਟੇਟ ਕਰਦਾ ਵੀ ਕਿਵੇਂ ਹੋਣੀਆਂ ਚੀਜ਼ਾਂ। ਪਰ ਆਹ ਬਹੁਤ ਵਧੀਆ ਸਟੈਪ ਆ ਵੀ ਜਿਹੜਾ ਤੁਸੀਂ ਕਿਵੇਂ ਕਿਹਾ ਵੀ ਇਹਦੇ ਨਾਲ ਨਾ ਫਿਰ ਕਿਸੇ ਨੂੰ ਉਹ ਐਡਵਾਂਟੇਜ ਬੈਨੀਫਿਟ ਨਹੀਂ, ਕਿਉਂਕਿ ਕਈ ਵਾਰ ਪਹਿਲਾਂ ਪਤਾ ਲੱਗ ਜਾਂਦਾ ਵੀ ਡਰਾ ਨਾ ਸਾਡਾ ਸਰ ਜਾਣਾ, ਫਿਰ ਉਹ ਟੀਮਾਂ ਅੱਗੇ ਵਰਲਡ ਕੱਪ 'ਚ ਬਹੁਤ ਗੇਮਸ ਇਹੋ ਜਿਹੀਆਂ ਸੀ ਜਿਹੜੀਆਂ ਪੂਰੀਆਂ ਹੀ ਡਲ ਗੇਮ ਸੀ, ਉਧਰ ਨੂੰ ਪਾਸ ਕਰੀਏ, ਉਧਰ ਨੂੰ ਕਰੀਏ, ਖੇਡਣ ਦਾ ਕੋਈ ਮਜ਼ਾ ਨਹੀਂ ਨਾ ਦੇਖਣ ਦਾ ਕਿਸੇ ਨੂੰ ਜਿਹੜਾ ਹੁੰਦਾ। ਸੋ ਅੱਜ 4 ਗੇਮਸ ਹੋਈਆਂ, ਬੜੀਆਂ ਭਵਿੱਖਬਾਣੀਆਂ ਗਲਤ ਹੋਈਆਂ, ਉਹ ਵੀ ਆਪਾਂ ਜਿਹੜੀ ਉਹ ਗੱਲਾਂ ਕਰਾਂਗੇ। ਕੁਛ ਜਿਹੜਾ ਅਸੀਂ ਸੋਚਦੇ ਸੀਗੇ, ਪਰ ਉਹਨਾਂ ਦੇ ਜਿਹੜੇ ਮੈਨੇਜਰ ਉਹ ਕੁਛ ਹੋਰ ਸੋਚ ਰਹੇ ਸੀਗੇ। ਚਲੋ ਉਹਨਾਂ ਦੇ ਮਨ ਦੇ ਵਿੱਚ ਵੜ ਕੇ ਤਾਂ ਨਹੀਂ ਆ, ਅਸੀਂ ਤਾਂ ਸੋਚਦੇ ਸ਼ਾਇਦ ਪੁਰਾਣੇ ਤੋਂ ਇਹਨਾਂ ਨੇ ਕੋਈ ਸੇਧ ਲਈ ਹੋਵੇ, ਕੁਛ ਕੀਤਾ ਹੋਵੇ, ਪਰ ਨਹੀਂ ਬੰਦੇ ਮੰਨਦੇ। ਗਰੁੱਪ ਜੀ ਦੀ ਜੇ ਗੱਲ ਕਰੀਏ, ਪਹਿਲਾਂ ਆਪਾਂ ਅਰਸ਼ਦੀਪ ਸਿੰਘ, ਕੈਮਰੂਨ ਬ੍ਰਾਜ਼ੀਲ ਦਾ ਅੱਜ ਮੁਕਾਬਲਾ ਰਿਹਾ। ਬ੍ਰਾਜ਼ੀਲ ਨੇ 9 ਜਿਹੜੇ ਸਟਾਰਟਿੰਗ ਚੇਂਜ ਕੀਤੇ ਆ। ਸੋ ਉਹਨਾਂ ਨੇ ਜਿਹੜੀ ਕਹਿ ਲਓ ਵੀ ਸਾਹ ਦਵਾਇਆ ਉਹਨਾਂ ਨੂੰ, ਉਹਨਾਂ ਦੀ ਕਨਫਰਮ ਸੀਗੀ, ਸਪੌਟ ਕਨਫਰਮ ਸੀਗੀ ਵੀ ਉਹ ਰਾਊਂਡ ਆਫ 16 ਦੇ ਵਿੱਚ ਜਾ ਰਹੇ ਆ ਤੇ ਕੈਮਰੂਨ ਦੇ ਨਾਲ ਮੈਚ ਸੀਗਾ। ਪਰ ਇੱਕ ਵਾਰੀ ਫੇਰ ਬ੍ਰਾਜ਼ੀਲ ਵੱਡੀ ਟੀਮ ਆ, ਉਹ ਹਾਰੀ। ਕੈਮਰੂਨ ਨੇ ਐਕਸਟਰਾ ਮਿੰਟ ਦੇ ਵਿੱਚ ਗੋਲ ਕਰਕੇ 1-0 ਦੇ ਨਾਲ ਬ੍ਰਾਜ਼ੀਲ ਨੂੰ ਹਰਾ ਦਿੱਤਾ ਵਰਲਡ ਕੱਪ 'ਚ।
ਹਾਂਜੀ ਹਾਂ, ਨਹੀਂ ਇਹ ਅਪਸੈਟ ਹੀ ਆ ਹਨਾ, ਜੇ ਦੇਖਿਆ ਜਾਵੇ। ਪਰ ਜੇ ਜਿਵੇਂ ਦੇਖਿਆ ਵੀ ਫਰਾਂਸ ਨੇ ਵੀ ਚੇਂਜਸ ਕੀਤੀਆਂ ਸੀਗੀਆਂ ਨਾ ਹਨਾ, ਪਰ ਬ੍ਰਾਜ਼ੀਲ ਦੀ ਜਿਹੜੀ ਸਟਰੈਂਥ ਐਂਡ ਡੈਪਥ ਆ ਫਰਾਂਸ ਨਾਲ ਵਧੀਆ ਹੈ। ਹਾਲਾਂਕਿ ਫਰਾਂਸ ਦੀ ਵੀ ਸਟਰੈਂਥ ਔਰ ਡੈਪਥ ਵਧੀਆ ਹੈ, ਬਟ ਬ੍ਰਾਜ਼ੀਲ ਦੀ ਬਹੁਤ ਹੀ ਜ਼ਿਆਦਾ ਵਧੀਆ। ਜਿਹੜੀ ਇਹਨਾਂ ਦੀ 9 ਚੇਂਜਸ ਨਾਲ ਤਾਂ ਇਹਨਾਂ ਦੀ ਗੇਮ ਕੋਈ ਬਾਹਲੀ ਇਫੈਕਟ ਨਹੀਂ ਹੋਣੀ ਚਾਹੀਦੀ ਸੀ। ਜਿਹੜੇ ਪਲੇਅਰ ਖੇਡੇ ਵੀ ਆ, ਜਿਵੇਂ ਫਰੰਟ ਰਿਚਾਰਲਸਨ ਨਹੀਂ ਖੇਡਿਆ ਅੱਜ ਹਨਾ, ਹੀਜ਼ੂਸ ਖੇਡਿਆ, ਨੇਮਰ ਵੀ ਨਹੀਂ ਸੀਗਾ। ਹਾਂ ਨੇਮਰ ਤਾਂ ਚਲੋ ਇੰਜਰਡ ਸੀਗਾ, ਉਹਨੇ ਤਾਂ ਹੋਣਾ ਹੀ ਸੀਗਾ ਸਵਿਚ। ਤੇ ਵਿਚਾਲੇ ਫਰੈਡ ਖੇਡਿਆ ਅੱਜ, ਫਰੈਡ ਮੈਨਚੈਸਟਰ ਯੂਨਾਈਟਿਡ ਦਾ ਰੈਗੂਲਰ ਸਟਾਰਟਰ ਆ ਹਨਾ, ਤੇ ਉਹ ਵੀ ਐ ਨਹੀਂ ਗਾ ਵੀ ਬਹੁਤ। ਫੈਬੀਨੀਓ ਖੇਡਿਆ, ਲਿਵਰਪੂਲ ਦਾ ਰੈਗੂਲਰ ਸਟਾਰਟਰ ਆ, ਤੇ ਉਹ ਇਹ ਚੇਂਜਸ ਨੇ ਟੀਮ ਵਾਲੀ ਵੀਕ ਨਹੀਂ ਕੀਤੀ ਸੀਗੀ, ਠੀਕ ਹੈ ਜੀ। ਬਟ ਜਦੋਂ ਹੁਣ ਅਖੀਰਲੀ ਗੇਮ ਤੇ ਫਿਰ ਪਲੇਅਰਾਂ ਨੂੰ ਵੀ ਥੋੜਾ ਜਿਹਾ ਮੈਨੂੰ ਲੱਗਦਾ ਵੀ ਐ ਹੋ ਜਾਂਦਾ ਵੀ ਚਲੋ ਵੀ ਕੁਆਲੀਫਾਈ ਕੀਤੇ ਹੋਏ ਆ, ਫਿਰ ਉਹ ਨਹੀਂ ਰਹਿੰਦਾ ਹੈਗਾ। ਜਿਵੇਂ ਹੁਣ ਜਿੰਨਾ ਕੈਮਰੂਨ ਨੇ ਜ਼ੋਰ ਲਾਇਆ ਉਹਨਾਂ ਬ੍ਰਾਜ਼ੀਲ ਨੇ ਨਹੀਂ ਲਾਇਆ ਹਨਾ। ਕੈਮਰੂਨ ਵੈਸੇ ਵੀ ਆਪਾਂ ਕਹਿ ਸਕਦੇ ਵੀ ਡਿਫੈਂਸਿਵ ਗੇਮ ਜਿਹੜੀ ਉਹਨਾਂ ਨੇ ਖੇਡੀ, ਅਟੈਕ ਕਰਦੇ ਰਹੇ ਬ੍ਰਾਜ਼ੀਲ ਵਾਲੇ, ਪਰ ਇਹ ਆ ਵੀ ਉਹ ਮੋੜਵਾਂ ਜਵਾਬ ਤੇ ਵਧੀਆ ਗੇਮ ਜਿਹੜੀ ਉਹ ਸੀਗੀ, ਲਾਈਕ ਹਾਰਡ ਫੌਟ ਵਿਨ ਸੀਗੀ ਉਹਨਾਂ ਦੀ। ਏਦਾਂ ਨਹੀਂ ਸੀਗੀ ਆਲਦੋ ਜਿੱਦਾਂ ਤੁਸੀਂ ਕਿਹਾ ਵੀ ਇਹ ਚਾਹੇ ਉਹਨਾਂ ਦੀ ਸੈਕਿੰਡ ਟੀਮ ਬੀ ਵੀ ਕਹਿ ਸਕਦੇ ਬ੍ਰਾਜ਼ੀਲ ਦੀ, ਪਰ ਫਿਰ ਵੀ ਕੈਮਰੂਨ ਨੂੰ ਕਾਫੀ ਮੁਸ਼ੱਕਤ ਜਿਹੜੀ ਇਸ ਦੇ ਵਿੱਚ ਕਰਨੀ ਪਈ। ਹਾਂਜੀ ਹਾਂ, ਤੇ ਜਿਹੜਾ ਗੋਲ ਵੀ ਇੰਜਰੀ ਟਾਈਮ 'ਚ ਇੱਕ ਗੋਲ ਹੋਇਆ ਨਹੀਂ, ਗੇਮ ਤਾਂ 0-0 ਲਈ ਬਣੀ ਸੀਗੀ ਹਨਾ, ਜਿਵੇਂ ਜਿਸ ਹਿਸਾਬ ਨਾਲ ਗੇਮ ਪਲੇਡ ਹੋਈ ਸੀਗੀ 0-0 ਹੀ ਰਹਿ ਜਾਣਾ ਸਕੋਰ। ਤੇ ਬਟ ਕੈਮਰੂਨ ਦਾ ਜਦੋਂ ਦੇਖਿਆ ਉਹਨੇ ਗੋਲ ਕੀਤਾ, ਉਹ ਰੈੱਡ ਕਾਰਡ ਮਿਲਿਆ, ਬਟ ਬੜੇ ਇੰਟਰਸਟਿੰਗ ਰੈੱਡ ਕਾਰਡ ਨੇ ਵਰਲਡ ਕੱਪ ਦੀ ਹਿਸਟਰੀ 'ਚ ਹਨਾ। ਜੇ ਆਪਾਂ ਗੂਗਲ ਕਰੀਏ, YouTube ਤੇ ਦੇਖੀਏ, ਬੜੇ ਵਧੀਆ ਰੈੱਡ ਕਾਰਡ ਮਿਲਦੇ ਨੇ। ਤੇ ਜਿਵੇਂ ਅੱਜ ਦਾ ਹੁਣ ਉਹਨੇ ਗੋਲ ਕੀਤਾ ਤੇ ਉਹਨੇ ਜਾ ਕੇ ਸ਼ਰਟ ਲਾਈ, ਉਹਨੂੰ ਪਤਾ ਸੀਗਾ ਵੀ ਇਹ ਸ਼ਰਟ ਲਾਉਂਗਾ ਮੈਨੂੰ ਸੈਕੰਡ ਯੈਲੋ ਆਲਰੇਡੀ ਇਹਨੂੰ ਪਹਿਲਾਂ 15ਵੇਂ ਮਿੰਟ ਦੇ ਵਿੱਚ ਅਬੂ ਬਕਾਰ ਨੂੰ ਮਿਲ ਚੁੱਕਾ ਸੀਗਾ। ਤੇ ਉਹਨੂੰ ਇਹ ਵੀ ਪਤਾ ਸੀ ਮੈਂ ਸੈਕੰਡ ਲਾਇਆ, ਤੇ ਰੈਫਰੀ ਵੀ ਉਹਨੂੰ ਜਾ ਕੇ ਪਹਿਲਾਂ ਉਹਦੇ ਗੱਲ ਮੋਢੇ ਦੇ ਹੱਥ ਰੱਖ ਕੇ ਉਹਨੂੰ ਕਹਿੰਦਾ ਮੈਂ ਖੁਸ਼ ਹਾਂ, ਉਹ ਕਹਿੰਦਾ ਮੈਨੂੰ ਪਤਾ ਹੀ ਹੈ, ਕਹਿੰਦਾ ਵਾਟ ਅ ਸੈਂਡ ਆਫ, ਸਾਰੇ ਜਿਹੜੇ ਉਹ ਕਹਿੰਦੇ ਸੀਗੇ। ਬ੍ਰਾਜ਼ੀਲ 16ਵੀਂ ਵਾਰ ਅਰਸ਼ਦੀਪ ਸਿੰਘ ਆਪਣੇ ਗਰੁੱਪ ਨੂੰ ਟੌਪ ਕੀਤਾ ਹੈ। ਹਾਂਜੀ, ਟ੍ਰੈਡੀਸ਼ਨਲ ਫੁੱਟਬਾਲ ਦੀ ਪਾਵਰ ਹਾਊਸ। ਸੋ ਉਹਨਾਂ ਨੇ ਉਹ ਚੀਜ਼ ਜਿਹੜੀ ਉਹ ਕਰਕੇ ਉਹ ਦਿਖਾਈ ਆ। ਆਲਦੋ ਕੈਮਰੂਨ ਅੱਜ ਇਹ ਮੈਚ ਜਿੱਤਿਆ, ਪਰ ਗਰੁੱਪ ਸਟੇਜਾਂ ਦੇ ਵਿੱਚ ਕਹਿੰਦੇ ਵੀ ਇਹ ਜਿਹੜੀਆਂ ਪਿਛਲੀਆਂ 6 ਵਰਲਡ ਕੱਪ ਸੀਗੇ ਉਹਨਾਂ ਵਿੱਚ ਇਹ ਬਾਹਰ ਹੋਏ ਆ। 1990 ਦੇ ਵਿੱਚ ਇੱਕ ਵਾਰੀ ਇਹ ਨੌਕਆਊਟ ਸਟੇਜ ਦੇ ਵਿੱਚ ਪਹੁੰਚ ਸਕੇ ਸੀਗੇ। ਕੈਮਰੂਨ ਦੀ ਜਿਹੜੀ ਇਹ ਟੀਮ ਆ, ਪਹਿਲੀ ਅਫਰੀਕਨ ਟੀਮ ਬਣੀ ਆ ਜਿਨ੍ਹਾਂ ਨੇ ਬ੍ਰਾਜ਼ੀਲ ਨੂੰ ਵਰਲਡ ਕੱਪ ਦੇ ਵਿੱਚ ਜਿਹੜਾ ਉਹ ਹਰਾਇਆ ਆ। ਨਹੀਂ ਤਾਂ ਬ੍ਰਾਜ਼ੀਲ ਦੇ ਉਲਟ ਜਿੰਨੀਆਂ ਵੀ ਅਫਰੀਕਨ ਟੀਮਸ ਖੇਡੀਆਂ ਸਾਰੀਆਂ ਹੀ ਜਿਹੜੀਆਂ ਉਹ ਹਾਰੀਆਂ, ਤੇ ਇਨਫੈਕਟ 20 ਗੋਲ ਵੀ ਖਾਦੇ ਆ ਬ੍ਰਾਜ਼ੀਲ ਦੇ ਕੋਲੋਂ। ਸੋ ਇਹ ਜਿਹੜੇ ਕੁਝ ਇੰਟਰਸਟਿੰਗ ਫੈਕਟ ਇਸ ਗੇਮ ਦੇ ਜਿਹੜੇ ਉਹ ਆਪਾਂ ਨੂੰ ਦੇਖਣ ਨੂੰ ਮਿਲੇ ਆ। ਪਰ ਦੂਜਾ ਜਿਹੜਾ ਮੁਕਾਬਲਾ ਸੀਗਾ ਜੀ, ਦੂਜੇ ਸਰਬੀਆ ਸਵਿਟਜ਼ਰਲੈਂਡ ਦਾ ਵੀ, ਉਹ ਹਾਈ ਆਕਟੇਨ ਤੇ ਹਾਈ ਇਮੋਸ਼ਨਲਸ ਦੇ ਨਾਲ ਗੇਮ ਜਿਹੜੀ ਉਹ ਖੇਡੀ ਗਈ ਆ। ਤੇ ਅਰਸ਼ਦੀਪ ਸਿੰਘ ਬੜਾ ਇਸ ਦੇ ਵਿੱਚ ਵੀ ਜਿਹੜੇ ਪੈਂਡੂਲਮ ਦੇ ਵਾਂਗੂ, ਘੜੀ ਦੇ ਪੈਂਡੂਲਮ ਵਾਂਗੂ ਕਦੇ ਖੱਬੇ ਕਦੇ ਸੱਜੇ, ਸਵਿਟਜ਼ਰਲੈਂਡ ਨੇ ਇਵੈਂਚੁਅਲੀ ਸਰਬੀਆ ਨੂੰ 3-2 ਦੇ ਨਾਲ ਹਰਾ ਕੇ ਆਪਣੀ ਥਾਂ ਪੱਕੀ ਕਰ ਲਈ ਉਹਦੇ ਵਿੱਚ। ਹਾਂਜੀ ਹਾਂ, ਨਹੀਂ ਜਦੋਂ ਦੇਖੋ ਜਦੋਂ ਗੇਮ ਸਟਾਰਟ ਹੋਈਆਂ ਸੀ ਨਾ, ਤਾਂ ਦੋਨਾਂ ਟੀਮਾਂ ਨੂੰ ਪਤਾ ਸੀਗਾ ਇਹ ਵੀ ਬ੍ਰਾਜ਼ੀਲ ਨੇ ਹਾਰਨਾ ਨਹੀਂਗਾ, ਹੈਨਾ। ਉਹਨਾਂ ਨੂੰ ਪਤਾ ਹੀ ਬ੍ਰਾਜ਼ੀਲ ਨੇ ਹਰਾਈ ਦੇਣਾ ਕੈਮਰੂਨ, ਇਹ ਮੰਨ ਕੇ ਹੀ ਚੱਲਦੇ ਸੀ, ਠੀਕ ਹੈ ਜੀ। ਉਹਨਾਂ ਨੇ ਸੀ ਵੀ ਜਿਹੜਾ ਸਾਡੇ ਚੋਂ ਹੁਣ ਜਿੱਤ ਜੂਗਾ ਉਹ ਕੁਆਲੀਫਾਈ ਕਰ ਜੂ, ਕਿਉਂਕਿ ਚਲੋ ਸਵਿਟਜ਼ਰਲੈਂਡ ਦਾ ਡਰਾਅ ਨਾਲ ਵੀ ਕਰੀ ਜਾਣਾ ਸੀ ਲਗਭਗ, ਬਟ ਸਰਬੀਆ ਦਾ ਸੀਗਾ ਵੀ ਜੇ ਉਹ ਹਰਾਉਂਦੇ ਆ ਸਵਿਟਜ਼ਰਲੈਂਡ ਨੂੰ ਅੱਜ, ਤੇ ਕੈਮਰੂਨ ਦਾ 1 ਪੁਆਇੰਟ ਹੀ ਸੀ, ਤਾਂ ਉਹਨਾਂ ਕੋਲ ਵੀ ਫੁੱਲ ਚਾਂਸ ਸੀ ਅੱਗੇ ਜਾਣ। ਬੇਸਿਕਲੀ ਦੋਨੋਂ ਟੀਮਾਂ ਨੂੰ ਇਹ ਪਤਾ ਸੀਗਾ ਵੀ ਜਿਹੜਾ ਵੀ ਜਿੱਤਦਾ ਉਹ ਅੱਗੇ ਜਾਂਦਾ। ਇਹ ਸਿਚੁਏਸ਼ਨ ਸੀ ਇਹਨਾਂ ਦੀ, ਹੈਨਾ। ਇਸ ਲਈ ਗੇਮ ਬੜੀ ਓਪਨ ਸੀਗੀ, ਹੈਨਾ। ਤੇ ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਵੀ ਸਵਿਟਜ਼ਰਲੈਂਡ 'ਚ ਜਿਹੜਾ ਮੇਨ ਪਲੇਅਰ ਸ਼ਕੀਰੀ ਆ, ਹਨਾ, ਤੇ ਇੰਬੋਲੋ ਆ ਉਹ ਖੇਡਦਾ, ਉਹਨੇ ਗੋਲ ਕੀਤਾ ਅੱਜ, ਬਟ ਸ਼ਕੀਰੀ ਡਿਕਟੇਟ ਕਰਦਾ ਜਿਆਦਾ ਗੇਮ। ਸ਼ਕੀਰੀ ਨੇ ਵੀ ਗੋਲ ਕੀਤਾ ਇੱਕ। ਹਾਂਜੀ, ਤੇ ਸਰਬੀਆ 'ਚ ਦੋਨੇ ਗੋਲ, ਇੱਕ ਤਾਂ ਵਲਾਹੋਵਿਚ ਨੇ ਕੀਤਾ, ਜੁਵੈਂਟਸ ਦਾ ਮੇਨ ਸਟ੍ਰਾਈਕਰ ਆ ਨੰਬਰ 9, ਹਨਾ, ਤੇ ਮਿਥਰੋਵਿਚ ਨੇ ਕੀਤਾ, ਉਹ ਫੁਲਮ ਖੇਡਦਾ ਇੰਗਲੈਂਡ, ਗੋਲ ਸਕੋਰਰ, ਉਹਨਾਂ ਦਾ ਵਧੀਆ ਪਲੇਅਰ ਆ, ਹਨਾ। ਦੋਨਾਂ ਨੇ ਗੋਲ ਕੀਤੇ ਆ, ਪਰ ਗੇਮ ਬੜੀ ਇੰਟਰਸਟਿੰਗ ਸੀ, ਵਧੀਆ ਸੀ। ਪਰ ਐਂਡ ਤੇ ਜਾ ਕੇ ਫਿਰ ਉਹ ਜਦੋਂ ਗੋਲ ਇੱਧਰ ਹੋ ਗਿਆ, ਲੜਾਈ ਝਗੜਾ ਵੀ ਹੋਇਆ, ਕੈਮਰੂਨ ਨੇ ਗੋਲ ਕਰਤਾ, ਤੇ ਉਹ ਪਹਿਲਾਂ ਉਹ ਇਹਨਾਂ ਨੇ ਵੀ 3-2 ਨਾਲ ਲੀਡ ਕਰਦੇ ਸੀ, ਫਿਰ ਉਹ ਚੀਜ਼ ਇਹ ਗੇਮ ਦੀ ਇੰਨੀ ਇੰਪੋਰਟੈਂਸ ਨਹੀਂ ਰਹੀ। ਮੈਂ ਦੱਸਦੇ ਜਾਈਏ ਆਪਣੇ ਸਰੋਤਿਆਂ ਨੂੰ, 20ਵੇਂ ਮਿੰਟ 'ਚ ਪਹਿਲਾਂ ਸ਼ਕੀਰੀ ਨੇ ਗੋਲ ਕੀਤਾ ਸਵਿਟਜ਼ਰਲੈਂਡ ਵੱਲੋਂ, ਸਵਿਟਜ਼ਰਲੈਂਡ 1-0 ਨਾਲ ਲੀਡ ਕੀਤਾ। 6 ਮਿੰਟਾਂ ਬਾਅਦ ਇਹਨਾਂ ਨੇ ਮਿਤਰੋਵਿਚ ਨੇ ਲਾਤਾ, 1-1 ਬਰਾਬਰ ਹੋ ਗਿਆ। ਫਿਰ ਸਰਬੀਆ ਲੀਡ ਕਰਨ ਲੱਗ ਗਈ, ਉਹਨਾਂ ਨੇ ਵਲਾਹੋਵਿਚ ਨੇ 2-1 ਦੇ ਨਾਲ ਜਿਹੜਾ ਉਹ ਅੱਗੇ ਪਹੁੰਚ ਗਏ, ਤੇ ਫਿਰ ਉਹ 35ਵੇਂ ਮਿੰਟ ਤੱਕ ਅੱਗੇ ਸੀਗੇ, ਤੇ ਉਦੋਂ ਇਹ ਦੂਜੇ ਨੰਬਰ ਤੇ ਚੱਲ ਰਹੇ ਸੀਗੇ, ਉਦੋਂ ਇਹ ਕਰ ਰਹੇ ਸੀਗੇ।
ਸਾਰੇ ਜਿਹੜੇ ਦੇਖ ਰਹੇ ਸੀਗੇ ਕਹਿ ਰਹੇ ਸੀਗੇ ਵੀ ਇਹ ਹੁਣ ਸਰਬੀਆ ਦੀ ਗੇਮ ਆ ਲੂਜ਼ ਕਰਤੀ, ਸਵਿਟਜ਼ਰਲੈਂਡ ਦੀ ਨਹੀਂ। ਪਰ ਸਵਿਟਜ਼ਰਲੈਂਡ ਦੇ 44ਵੇਂ ਮਿੰਟ 'ਚ ਅੰਬੋਲੋ ਨੇ, ਜਿਹੜਾ ਕੈਮਰੂਨ ਦਾ ਜੰਪਲ ਉਦਾਂ ਤਾਂ ਇੱਥੇ ਰਹਿੰਦਾ ਆ, ਤੇ ਉਹਨੇ ਦੂਜਾ ਗੋਲ ਕਰਕੇ 2-2 ਦੇ ਉੱਤੇ ਹਾਫ ਟਾਈਮ ਤੇ ਛੱਡਿਆ। 1950 ਤੋਂ ਪਹਿਲੀ ਵਾਰੀ ਬਾਅਦ ਦੇ ਵਿੱਚ ਅਰਸ਼ਦੀਪ ਹੋਇਆ ਵੀ 4 ਗੋਲ ਹੋਏ ਹੁਣ ਹਾਫ ਟਾਈਮ 'ਚ, ਦੋਨਾਂ ਨੇ 2-2 ਬਰਾਬਰ ਕੀਤੇ ਹੋਣ। ਜਰਮਨੀ ਨੇ ਸੈਮੀਫਾਈਨਲ 'ਚ ਜ਼ਰੂਰ ਬ੍ਰਾਜ਼ੀਲ ਦੇ ਉਲਟ 4-5 ਗੋਲ ਕਰਦੇ ਸੀਗੇ ਇਕੱਠੇ, ਹਾਂ, ਪਰ ਉਹ ਇੱਕੋ ਟੀਮ ਨੇ ਕੀਤੇ ਸੀ। ਇਹ ਪਹਿਲੀ ਵਾਰੀ 1950 ਤੋਂ ਬਾਅਦ ਦੇ ਵਿੱਚ ਇਹ ਦੇਖਿਆ ਗਿਆ। ਤੇ ਫਿਰ ਇਵੈਂਚੁਅਲੀ ਦੂਜਾ ਹਾਫ ਸ਼ੁਰੂ ਹੁੰਦਿਆਂ ਹੀ, ਪਹਿਲਾ ਹਾਫ ਬਹੁਤ ਹਾਈ ਆਕਟੇਨ ਸੀਗਾ, ਬਹੁਤ ਤੇਜ਼ੀ ਦੇ ਨਾਲ ਦੋਨੋਂ ਇੱਕ ਦੂਜੇ ਦੇ ਉੱਤੇ ਅਟੈਕ ਕਰ ਰਹੇ ਸੀਗੇ। ਜਦੋਂ ਦੂਜਾ ਹਾਫ ਸ਼ੁਰੂ ਹੋਇਆ, ਥੋੜਾ ਜਿਹਾ ਅਟੈਕ ਹੋਇਆ, ਸਵਿਟਜ਼ਰਲੈਂਡ ਨੇ ਜਦੋਂ ਤੀਜਾ ਗੋਲ ਕਰ ਲਿਆ, ਫਿਰ ਉਹਨਾਂ ਨੇ ਮੋਰਚਾ ਸਾਂਭ ਲਿਆ ਵੀ ਹੁਣ ਆਪਾਂ ਗੋਲ ਨਹੀਂ ਹੋਣਾ। ਫਿਰ ਉਸ ਤੋਂ ਬਾਅਦ ਚ ਸਰਬੀਆ ਦੀ ਕੋਸ਼ਿਸ਼ ਸੀਗੀ ਪਰ ਉਹ ਕਰ ਨਹੀਂ ਸਕੇ। ਫਿਰ ਬਾਕੀ ਉਹ ਵੀ ਰਨ ਆਊਟ ਆਫ ਗੈਸ ਵਾਲੀ ਗੱਲ ਹੋ ਜਾਂਦੀ ਵੀ, ਛੇਤੀ ਗੇਮਸ ਖੇਡਦੇ ਨੇ ਹਨਾ, ਵਰਲਡ ਕੱਪ ਚ ਟੂਰਨਾਮੈਂਟ ਚ ਇਹੀ ਹੁੰਦਾ। ਤੇ ਉਹੀ ਪਲੇਅਰ ਹੁੰਦੇ ਨੇ ਸਟਾਰ ਪਲੇਅਰਸ ਜਿਨ੍ਹਾਂ ਨੇ ਬਾਰ-ਬਾਰ ਖੇਡਣਾ ਹੁੰਦਾ, ਸਪੈਸ਼ਲੀ ਨਾਲ ਜੇ ਤੁਸੀਂ ਜਿੱਤਣਾ ਹੋਣ ਗੇਮਸ ਹਨਾ, ਤੇ ਉਹਦੇ ਨਾਲ ਫਿਰ ਉਹ ਥੱਕ ਤਾਂ ਜਾਂਦੀ ਆ, ਉਹ ਟਾਇਰਡਨੈਸ ਆ ਜਾਂਦੀ ਹੈ ਦੂਜੇ ਹਾਫ 'ਚ। ਉਹ ਦੇਖਣ ਨੂੰ ਵੀ ਅੱਜ ਵੀ ਆਪਾਂ ਨੂੰ ਮਿਲੇ। ਬਾਕੀ ਜਦੋਂ ਇੱਕ ਟੀਮ ਫਿਰ ਲੀਡ ਕਰਨ ਲੱਗ ਜੇ ਨਾ, ਉਹਨੂੰ ਪਤਾ ਵੀ ਇਹ ਸਾਡਾ ਰਿਜ਼ਲਟ ਹੁਣ ਸਾਡਾ ਫੇਵਰੇਬਲ ਆ, ਫਿਰ ਉਹ ਥੋੜਾ ਜਿਹਾ ਸਿਟ ਬੈਕ ਵੀ ਹੋ ਜਾਂਦੇ ਆ ਵੀ ਓਕੇ ਚਲੋ ਠੀਕ ਆ, ਗੇਮ ਸਲੋ ਡਾਊਨ ਕਰ ਦਿੰਦੇ ਆ। ਸੋ ਇਹ ਵੀ ਅੱਜ ਕਾਫੀ ਦੇਖਣ ਨੂੰ ਮਿਲਿਆ ਸੈਕੰਡ ਹਾਫ ਦੇ ਵਿੱਚ। 7 ਯੈਲੋ ਕਾਰਡ ਸਰਬੀਆ ਵਾਲਿਆਂ ਨੂੰ ਮਿਲੇ। ਇਹ ਮਤਲਬ ਉਹ ਤੱਤਾ ਹੀ ਸੀਗਾ ਮਾਹੌਲ। ਕਹਿੰਦੇ ਉਹ ਜਦੋਂ ਮੈਚ ਚੱਲ ਵੀ ਰਿਹਾ ਸੀਗਾ ਨਾ, ਉਹ ਕਹਿੰਦੇ ਸੀਗੇ ਵੀ ਇਹ ਲੜਾਈ ਝਗੜੇ ਵਾਲੀ ਗੱਲ ਬਣ ਹੀ ਜਾਣੀ ਆ। ਤੇ ਇੱਕ ਟਾਈਮ ਦੇ ਉੱਤੇ ਮੈਂ ਤਾਂ ਵੇਖਦਾ ਵੀ ਰੈਫਰੀ ਦਾ ਕੰਟਰੋਲ ਹੀ ਨਹੀਂ ਆ ਗੇਮ ਦੇ ਉੱਤੇ। ਇੰਨਾ ਚਿਰ ਜਿਹੜੇ ਆ ਉਹ ਪਿੱਚ ਦੇ ਵਿੱਚ ਉਹਨਾਂ ਦੇ ਟੈਕਨੀਕਲ ਸਾਈਡ ਤੋਂ ਸਰਬੀਆ ਵਾਲੇ ਆ ਕੇ ਖੜੇ ਰਹੇ, ਉਹ ਸੀਟੀਆਂ ਮਾਰਦਾ ਰਿਹਾ ਪਰ ਉਹਦੀ ਸੁਣੇ ਨਹੀਂ। ਫਿਰ ਉਹਦੇ 2-3 ਯੈਲੋ ਕਾਰਡ ਦੇ ਕੇ ਫਿਰ ਬਾਅਦ ਫਿਰ ਪਾਸੇ ਜਿਹੜੇ ਉਹ ਕੀਤੇ ਆ। ਸੋ ਸਵਿਟਜ਼ਰਲੈਂਡ ਇਹ ਹੁਣ ਰਾਊਂਡ ਆਫ 16 ਦੇ ਵਿੱਚ ਜਿਹੜੇ ਉਹ ਪਹੁੰਚ ਗਏ ਆ। ਸੋ ਬ੍ਰਾਜ਼ੀਲ ਹਾਰਿਆ ਪਰ ਫਿਰ ਵੀ ਪਹੁੰਚਿਆ, ਇੱਧਰ ਸਵਿਟਜ਼ਰਲੈਂਡ ਜਿੱਤਿਆ ਤੇ ਇਹ ਅੱਗੇ ਜਿਹੜਾ ਉਹ ਪਹੁੰਚ ਗਏ ਨੇ। ਤੇ ਹੁਣ ਜੇ ਆਪਾਂ ਗੱਲ ਕਰ ਲਈਏ ਗਰੁੱਪ ਐਚ ਦੀ, ਜਿਹੜੀ ਜਿਸ 'ਚ ਉਰੂਗਵੇ ਗਾਨਾ ਦਾ ਮੈਚ ਸੀਗਾ ਤੇ ਸਾਊਥ ਕੋਰੀਆ ਤੇ ਪੁਰਤਗਾਲ ਦਾ ਜਿਹੜਾ ਮੈਚ ਸੀ। ਪੁਰਤਗਾਲ ਸੇਫ ਸੀਗੀ ਰਾਊਂਡ ਆਫ 16 'ਚ ਪਹੁੰਚਣ ਦੇ ਲਈ। ਸਾਊਥ ਕੋਰੀਆ ਦੇ ਨਾਲ ਮੈਚ ਹੋਇਆ। ਇਨਫੈਕਟ ਪੁਰਤਗਾਲ ਨੇ ਇੰਨੇ ਜ਼ਿਆਦਾ ਚੇਂਜਸ ਨਹੀਂ ਕੀਤੇ। ਕ੍ਰਿਸਟੀਆਨੋ ਰੋਨਾਲਡੋ ਉਹ ਸਟਾਰਟਿੰਗ ਉਹਦੇ ਸਟਾਰਟ ਕੀਤਾ, ਪਰ ਸਾਊਥ ਕੋਰੀਆ ਨੇ ਡੱਕ ਲਿਆ ਜੀ ਪੁਰਤਗਾਲ ਨੂੰ 2-1 ਦੇ ਨਾਲ ਇਨਫੈਕਟ ਹਰਾਤਾ। ਹਾਂਜੀ ਹਾਂ, ਨਹੀਂ ਇਹ ਵੀ ਗੇਮ ਉਹੀ ਗੱਲ ਆ ਵੀ ਇਹ ਕਿਸੇ ਨੇ ਐਕਸਪੈਕਟ ਨਹੀਂ ਕੀਤਾ ਸੀ ਵੀ ਸਾਊਥ ਕੋਰੀਆ ਨੇ ਪੁਰਤਗਾਲ ਨੂੰ ਹਰਾਣਾ ਹਨਾ। ਦੂਜੀ ਗੇਮ ਤੇ ਜ਼ਿਆਦਾ ਟੈਨਸ਼ਨ ਸੀਗੀ ਕਰਨਾ ਉਰੂਗਵੇ ਤੇ, ਕਿਉਂਕਿ ਉਹ ਸੀਗਾ ਵਿਨਰ ਟੇਕਸ ਆਲ ਵਾਲਾ ਕੰਮ ਸੀਗਾ ਉਸ ਗੇਮ 'ਚ ਹਨਾ। ਜਿਹੜਾ ਜਿੱਤ ਜੂਗਾ ਉਹ ਸੈਕੰਡ ਪੋਜੀਸ਼ਨ ਤੇ ਫਿਨਿਸ਼ ਕਰਕੇ ਤੇ ਅਗਲੇ ਰਾਊਂਡ 'ਚ ਚਲਾ ਜਾਊਗਾ। ਹਾਂ ਵੀ ਐਕਸਪੈਕਟਡ ਇਹ ਸੀਗਾ ਵੀ ਪੁਰਤਗਾਲ ਵੀ ਆਈਦਰ ਡਰਾ ਜਾਂ ਜਿੱਤਣਗੇ। ਹਾਂਜੀ ਹਾਂ, ਤੇ ਇਹ ਪੁਰਤਗਾਲ ਤੇ ਸਾਊਥ ਕੋਰੀਆ ਵਾਲੀ ਗੇਮ ਵੀ ਵਧੀਆ ਸੀ। ਪਹਿਲਾਂ ਪੁਰਤਗਾਲ ਨੇ ਗੋਲ ਵੀ ਕਰਤਾ ਤੀਜੇ ਚੌਥੇ ਮਿੰਟ 'ਚ ਹਨਾ, ਤੇ ਉਹ ਲੱਗਦਾ ਸੀਗਾ ਵੀ ਠੀਕ ਆ ਇਹ ਗੇਮ ਹੀ ਆਈ ਹੋਣਾ। ਹੁਣ ਦੂਜੇ ਲੋਕਾਂ ਨੇ ਤਾਂ ਇੱਕ ਇਵੇਂ ਵੀ ਹੋਇਆ ਬਈ ਉਹਨਾਂ ਨੇ ਟੀਵੀ ਸਵਿਚ ਕਰ ਲਏ ਦੂਜੀ ਗੇਮ ਨੂੰ ਵੀ ਹੁਣ ਇਹ ਗੇਮ ਦੀ ਤਾਂ ਕੋਈ ਇੰਪੋਰਟੈਂਸ ਨਹੀਂ ਰਹੀ, ਇਹਨੇ ਤਾਂ ਹੀ ਫਿਨਿਸ਼ ਹੋਣਾ। ਦੂਜੀ ਗੇਮ ਤੇ ਦੇਖਦੇ ਆ ਹੁਣ ਵੀ ਕਿਹੜਾ ਕੁਆਲੀਫਾਈ ਕਰਦਾ ਹਨਾ। ਤੇ ਪਰ ਸਾਊਥ ਕੋਰੀਆ ਨੇ ਫਿਰ ਵਧੀਆ ਗੇਮ ਦਿਖਾਈ ਆ ਅੱਜ ਹਨਾ। ਪਹਿਲਾਂ ਉਹਨਾਂ ਨੇ ਗੋਲ ਕੀਤਾ, ਇੱਕ ਉਹਨਾਂ ਦਾ ਗੋਲ ਡਿਸਅਲਾਓ ਵੀ ਹੋ ਗਿਆ ਹਨਾ। ਨਾਲ ਹੀ ਉਹਨਾਂ ਨੇ ਥੋੜੇ ਚਿਰ ਬਾਅਦ ਫਿਰ ਦੂਜਾ ਪਹਿਲਾ ਲੈਵਲਰ ਕੀਤਾ ਹਨਾ। ਜੋ ਸਕੋਰ ਲੈਵਲ ਹੋ ਗਏ 1-1 ਤੇ ਉਦੋਂ ਬਾਅਦ ਚ ਵੀ ਇਹ ਲੱਗ, ਹਾਲਾਂਕਿ ਸਾਊਥ ਕੋਰੀਆ ਜ਼ਿਆਦਾ ਵਧੀਆ ਖੇਡ ਰਹੀ ਸੀ ਪਰ ਐ ਨਹੀਂ ਲੱਗਦਾ ਸੀਗਾ ਵੀ ਇਹ ਗੋਲ ਕਰਕੇ ਗੇਮ ਚੇਂਜ ਹੋ ਜੂਗੀ ਹਨਾ। ਤੇ ਫਿਰ ਇੰਜਰੀ ਟਾਈਮ ਤੱਕ ਚਲਿਆ ਗਿਆ ਕੰਮ। ਇੰਜਰੀ ਟਾਈਮ ਚ ਫਿਰ ਹਿੰਗਮਿਨ ਸੌਨ ਟੋਟਨਹਮ ਹੌਟਸਪਰ ਖੇਲਦਾ ਹਨਾ, ਉਹਦਾ ਮੇਨ ਪਲੇਅਰ ਆ ਤੇ ਉਹਦੀ ਥਰੂ ਬਾਲ ਸੀ ਜ਼ਿਆਦਾ। ਤਾਂ ਇੰਪੋਰਟੈਂਸ ਚਲੋ ਗੋਲ ਵਧੀਆ ਸੀ ਪਰ ਥਰੂ ਬਾਲ ਦੀ ਜ਼ਿਆਦਾ ਸੀਗੀ, ਜਿਹੜਾ ਬੈਟਰ ਪਾਰਟ ਸੀਗਾ ਗੋਲ ਦਾ, ਉਹ ਹੋ ਗਿਆ। ਤੇ ਫਿਰ ਉਧਰ ਗਾਨਾ ਤੇ ਉਰੂਗਵੇ 2-0 ਸੀਗਾ, ਕਿਉਂਕਿ ਇਹਨਾਂ ਨੂੰ ਵੀ ਉਰੂਗਵੇ ਨੂੰ ਵੀ ਐਂ ਲੱਗਦਾ ਸੀਗਾ ਵੀ ਇਹ ਉਹਨਾਂ ਨੇ ਜਿੱਤਣਾ ਨੀ ਗਾ ਸਾਊਥ ਕੋਰੀਆ ਨੇ, ਤਾਂ ਹੀ ਤਾਂ 2-0 ਕਰਕੇ ਉੱਥੇ ਸਲੋ ਕਰ ਲਈ ਗੇਮ, ਨਹੀਂ ਤਾਂ ਗੋਲ ਡਿਫਰੈਂਸ ਦੇ ਚੱਕਰ 'ਚ ਹੋਰ ਖਿੱਚੀ ਜਾਂਦੇ। ਬਿਲਕੁਲ, ਕਿਉਂਕਿ ਸਾਊਥ ਕੋਰੀਆ ਤੇ ਉਰੂਗਵੇ ਦੇ ਪੁਆਇੰਟ ਵੀ ਬਰਾਬਰ ਸੀ, ਗੋਲ ਡਿਫਰੈਂਸ 0 ਸੀ ਤੇ ਸਾਊਥ ਕੋਰੀਆ ਨੇ ਹਰਾਇਆ ਸੀਗਾ ਉਰੂਗਵੇ ਨੂੰ। ਨਹੀਂ, ਇਹ 0-0 ਸੀ, ਇਹ ਡਰਾ ਰਿਹਾ ਸੀਗਾ। ਫਿਰ ਫੇਅਰ ਪਲੇ ਤੇ ਚਲਾ ਗਿਆ। ਅੱਜ ਉਰੂਗਵੇ ਵਾਲੇ ਫੇਅਰ ਪਲੇ ਕਰਕੇ ਜਿਹੜੇ ਇੱਕ ਗੋਲ ਹੋਰ ਕਰ ਦਿੰਦੇ। ਫਿਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਅਖੀਰਲੇ 5-7 ਮਿੰਟਾਂ 'ਚ ਵੀ ਹੁਣ ਸਾਨੂੰ ਗੋਲ ਇੱਕ ਕਰਨਾ ਪੈਣਾ, ਟੂ ਲੇਟ ਹੋ ਗਿਆ। ਫਿਰ ਖਾਨਾ ਨੂੰ ਵੀ ਪਤਾ ਲੱਗ ਗਿਆ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੀ ਚਲੋ ਆਪਸ ਵਿੱਚ ਹੈਗੀ ਹੈ ਜੀ ਇਹਨਾਂ ਦੀ, ਆਪਾਂ ਕੱਲ ਹੀ ਗੱਲ ਕਰਦੇ ਸੀਗੇ ਹਨਾ। ਬਿਲਕੁਲ ਹਾਂ। ਤੇ ਫਿਰ ਇਹਨਾਂ ਨੂੰ ਖਾਨਾ ਵਾਲਿਆਂ ਨੇ ਫਿਰ ਉਹ ਪੂਰਾ ਹੋ ਗਏ, ਉਹਨਾਂ ਨੇ ਫਿਰ ਬੜਾ ਟਾਈਮ ਵੇਸਟ ਕੀਤਾ। ਹੁਣ ਇਹਨਾਂ ਨੂੰ ਇਹ ਵੀ ਪਤਾ ਸੀ ਜੇ ਟਾਈਮ ਵੇਸਟ ਕਰਦੇ ਆ ਤਾਂ ਵੀ ਉਹ ਰੈਫ ਨੇ ਐਡ ਕਰ ਦੇਣਾ, ਪਰ ਉਹਨਾਂ ਨੇ ਟਾਈਮ ਵੇਸਟ ਫਿਰ ਸਾਈਡ ਪਾਸਿਸ ਕੀਤਾ ਵੀ ਗੇਮ ਚੱਲ ਰਹੀ ਸੀ।
ਫਿਰ ਉਹਨਾਂ ਨੇ ਰਿਵੈਂਜ ਵਾਲਾ ਕੰਮ ਹੋ ਗਿਆ ਵੀ ਹੁਣ ਸਾਡੇ ਕੋਲ ਆ ਵੀ ਅਸੀਂ ਵੀ ਤੁਹਾਨੂੰ ਨਾਲ ਹੀ ਲੈ ਕੇ ਜਾਵਾਂਗੇ ਵੀ ਅਸੀਂ ਤੁਸੀਂ ਪਿਛਲੇ ਵਾਰੀ ਸਾਨੂੰ ਇਦਾਂ ਡੱਕਿਆ ਸੀਗਾ ਹੈਂਡਬਾਲ ਕਰਕੇ। ਅੱਜ ਵੀ ਪੈਨਲਟੀ ਮਿਲੀ ਕੋਈ? ਅੱਜ ਪੈਨਲਟੀ ਮਿਸ ਹੋ ਗਈ ਇੱਕ ਸਾਊਥ ਕੋਰੀਆ ਵਾਲੀ ਗੇਮ ਚ ਕਿ ਗਾਨਾ ਵਾਲੀ ਗੇਮ ਸੋ ਗਾਨਾ ਮੈਚ ਤਾਂ ਹਾਰ ਗਿਆ 2-0 ਦੇ ਨਾਲ, ਪਰ 2 ਤੋਂ ਵੱਧ ਗੋਲ ਨਾ ਕਰਾਊਡ ਕਰਕੇ ਉਰੂਗਵੇ ਨੂੰ ਵੀ ਲੈ ਬੈਠਾ। ਪਰ ਚਲੋ ਉਹਨਾਂ ਦੀ ਤਗੜੀ ਗੇਮ ਸੀ। ਮੈਂ ਦੇਖ ਰਿਹਾ ਸੀ ਜੋ ਅੱਜ ਸੁਆਰੇਜ਼ ਦੇ ਨਾਲ ਜਦੋਂ ਉਹਨਾਂ ਦਾ ਮੇਨ ਹੱਥ ਵੀ ਖਿੱਚ ਰਿਹਾ ਸੀ, ਉਹ ਅੱਖਾਂ ਘੁਮਾ ਰਿਹਾ ਸੀਗਾ। ਉਹ ਪਸੰਦ ਨਹੀਂ ਕਰਦੇ, ਸੁਆਰੇਜ਼ ਨੂੰ ਤਾਂ ਬਿਲਕੁਲ ਨਹੀਂ ਪਸੰਦ ਕਰਦੇ। ਉਹ ਪਿਛਲੀ ਵਾਰ ਦਾ ਉਹਨੂੰ ਵਿਲਨ ਮੰਨਦੇ ਆ, ਤੇ ਅੱਜ ਉਹ ਚੀਜ਼ ਜਿਹੜੀ ਉਹ ਦੁਬਾਰਾ ਇੱਕ ਹਿਸਾਬ ਦੇ ਨਾਲ ਦੇਖਣ ਨੂੰ ਜਿਹੜੀ ਮਿਲੀ ਆ। ਪੁਰਤਗਾਲ ਦੀ ਵੀ ਜਿਹੜੀ ਇਹ ਹਾਰ ਹੋਈ ਆ, ਮੈਨੂੰ ਲੱਗਦਾ ਵੱਡੀਆਂ ਟੀਮਾਂ ਦੀ ਜਿਹੜੀ ਇਹ ਹਾਰ ਹੋਈ, ਫਰਾਂਸ ਦੀ, ਪੁਰਤਗਾਲ ਦੀ, ਬ੍ਰਾਜ਼ੀਲ ਦੀ, ਇਹ ਅਨਐਕਸਪੈਕਟਿਡ ਤਾਂ ਮੇ ਬੀ ਉਹਨਾਂ ਦੇ ਲਈ ਹੋਊਗਾ, ਪਰ ਇਹ ਵੇਕਅਪ ਕਾਲ ਉਹਨਾਂ ਦੇ ਲਈ ਗੁੱਡ ਆ ਵੀ ਭਾਈ ਵਰਲਡ ਕੱਪ ਆ, ਐਨੀਥਿੰਗ ਇਜ਼ ਪੋਸੀਬਲ। ਹਾਂਜੀ, ਨਹੀਂ ਇਹ ਚਲੋ ਇਹ ਤਾਂ ਆਪਾਂ ਹਰੇਕ ਵਾਰੀ ਕਹਿੰਦੇ ਹਾਂ, ਹਰੇਕ ਵਰਲਡ ਕੱਪ ਹਰੇਕ ਗੇਮ 'ਚ ਵੀ ਕੋਈ ਵੀ ਕਿਸੇ ਨੂੰ ਹਰਾ ਸਕਦਾ ਹਨਾ, ਬਟ ਇਸ ਵਾਰ ਵਰਲਡ ਕੱਪ 'ਚ ਜਿਵੇਂ ਗੇਮਸ ਸੋ ਫਾਰ ਹੋਈਆਂ ਨੇ, ਹੁਣ ਹਰੇਕ ਟੀਮ ਨੂੰ ਸਕੇਅਰਡ ਹੋਣਾ ਚਾਹੀਦਾ ਹਨਾ। ਚਲੋ ਵਰਲਡ ਕੱਪ 'ਚ ਤਾਂ ਹਰੇਕ ਬੰਦਾ ਆਪਦਾ ਬੈਸਟ ਦਿੰਦਾ, ਬਟ ਦੇ ਨੀਡ ਟੂ ਬੀ ਮੋਰ ਅਵੇਅਰ ਨਾਓ ਕਿ ਵੀ ਕੋਈ ਵੀ ਕਿਸੇ ਨੂੰ ਹਰਾ ਸਕਦਾ। ਜਿਵੇਂ ਹੁਣ ਤੱਕ ਐਕਸਪੈਕਟ ਕੀਤਾ ਸੀਗਾ, ਸਾਰੀਆਂ ਜਿਹੜੀਆਂ ਪ੍ਰੈਡਿਕਸ਼ਨਸ ਆਊਟ ਆਫ ਵਿੰਡੋ ਹੋ ਜਾਂਦੀਆਂ ਨੇ ਹਨਾ। ਤੇ ਆਪਾਂ ਦੇਖਦੇ ਆ ਜਿਹੜੇ ਮੈਂ ਉਹ ਫੋਲੋ ਕਰਦਾ ਸੀਗਾ ਆਪਣਾ BT ਸਪੋਰਟਸ ਤੇ ਜੀ, BT ਸਪੋਰਟਸ ਤੇ ਵੀ ਉਹਨਾਂ ਨੇ ਜੋ ਦੱਸਿਆ ਸਭ ਗਲਤ ਹੋ ਗਿਆ। ਉਹ ਕਹਿੰਦੇ ਵਾਟ ਵੀ ਨੋ ਅਬਾਊਟ ਫੁੱਟਬਾਲ, ਸਾਰੇ ਐਕਸ ਪਲੇਅਰ ਨੇ ਉਹ ਖੇਡੇ ਨੇ ਇੰਨਾ ਚਿਰ। ਤੇ ਬਟ ਜਿਵੇਂ ਵਰਲਡ ਕੱਪ ਚੱਲ ਰਿਹਾ, ਪਰ ਫਨ ਵੀ ਇਹੀ ਹੈ, ਗੇਮ ਦਾ ਫਨ ਇਹੀ ਹੈ, ਕਿਉਂਕਿ ਜੇ ਫਿਰ ਐਕਸਪੈਕਟਡ ਹੀ ਰਿਜ਼ਲਟ ਜ਼ਿਆਦਾ ਆਉਣੇ, ਫਿਰ ਉਹਨਾਂ ਇੰਟਰਸਟ ਨਹੀਂ ਰਹਿੰਦਾ ਗੇਮ। ਜਨਰਲੀ ਲੋਕ ਵਰਲਡ ਕੱਪ ਦੇ ਗਰੁੱਪ ਸਟੇਜਸ 'ਚ ਸਾਰੀਆਂ ਗੇਮਸ ਨਹੀਂ ਦੇਖਦੇ, ਉਹਨਾਂ ਨੂੰ ਐ ਹੁੰਦਾ ਵੀ ਚਲੋ ਜਿਹੜੀਆਂ ਦੂਜੀਆਂ ਬੇਕਾਰ ਟੀਮਾਂ ਨਿਕਲ ਜਾਣਗੀਆਂ, ਜਦੋਂ ਨੌਕਆਊਟ ਸ਼ੁਰੂ ਹੋਇਆ ਉਦੋਂ ਕੰਮ ਸ਼ੁਰੂ ਹੋਣਾ। ਇਹ ਚੀਜ਼ ਦਾ ਸਾਈ ਨਹੀਂ ਲਿਆ ਵਰਲਡ ਕੱਪ ਨੇ ਹੁਣ ਤੱਕ, ਨਹੀਂ ਲਿਆ ਜੀ, ਨਹੀਂ ਲਿਆ। ਜਦੋਂ ਸਾਊਦੀ ਅਰਬ ਨੇ ਅਰਜਨਟੀਨਾ ਹਰਾਈ ਆ, ਬਸ ਉਦੋਂ ਬਾਅਦ ਕੰਮ ਨਹੀਂ ਸ਼ੁਰੂ ਹੀ ਹੋਇਆ ਪਿਆ ਉਹਨਾਂ। ਐਸਾ ਬਹੁਤ ਸੋਹਣਾ ਜਿਹੜਾ ਪੁਰਤਗਾਲ ਪਹਿਲੀ ਵਾਰੀ ਹੋਇਆ ਜਿਨ੍ਹਾਂ ਨੇ ਪਹਿਲੋਂ ਗੋਲ ਕਰਕੇ ਗੇਮ ਹਾਰੀ ਹੋਵੇ ਵਰਲਡ ਕੱਪ 'ਚ। ਨਹੀਂ ਤਾਂ ਪੁਰਤਗਾਲ ਹਮੇਸ਼ਾ ਜਦੋਂ ਗੋਲ ਕਰਕੇ ਲੀਡ ਕਰਦੇ ਆ ਤਾਂ ਗੇਮ ਜਿੱਤਦੇ ਆ। ਪਹਿਲੀ ਵਾਰੀ ਪੁਰਤਗਾਲ ਗੇਮ ਵੀ ਜਿਹੜੀ ਇਹ ਹਾਰੀ ਆ। ਸੋ ਇਹ ਬੜਾ ਕੁਛ ਆ। ਕੋਰੀਆ ਰਿਪਬਲਿਕ, ਸਾਊਥ ਕੋਰੀਆ ਵਾਲੇ ਜਿਹੜੇ ਆ ਫਸਟ ਰਾਊਂਡ ਦੀ ਸਟੇਜ ਨੂੰ ਇਹਨਾਂ ਨੇ ਪਾਰ ਕੀਤਾ ਆ ਤੀਜੀ ਵਾਰੀ, ਸਿਰਫ ਤੀਜੀ ਵਾਰੀ। 2002 ਤੇ 2010 ਦੇ ਵਿੱਚ ਇੱਕ ਵਾਰੀ ਇਹਨਾਂ ਨੇ ਪਾਰ ਕੀਤਾ ਸੀ। 11ਵੀਂ ਵਾਰੀ ਇਹ ਵਰਲਡ ਕੱਪ ਖੇਡ ਰਹੇ ਆ। ਸੋ 2 ਏਸ਼ੀਆ ਦੀਆਂ ਟੀਮਾਂ ਜਾਪਾਨ ਤੇ ਸਾਊਥ ਕੋਰੀਆ ਜਿਹੜੀਆਂ ਅਰਸ਼ਦੀਪ ਹੁਣ ਅੱਗੇ ਨੌਕਆਊਟ ਟੀਮ ਜਿਹੜੇ ਰਾਊਂਡ ਦੇ ਵਿੱਚ ਉਹ ਪਹੁੰਚ ਚੁੱਕੀਆਂ ਆ। ਸੋ ਹੁਣ ਦੱਸਦੇ ਜਾਈਏ ਵੀ ਜਿਹੜੇ ਅੱਜ 4 ਗੇਮਾਂ ਹੋਈਆਂ ਤੇ ਹੁਣ ਬ੍ਰੈਕਟ ਜਿਹੜੀ ਉਹ ਅੱਗੇ ਕੀ ਬਣਦੀ ਆ। ਬ੍ਰਾਜ਼ੀਲ ਸਾਊਥ ਕੋਰੀਆ ਦੇ ਨਾਲ ਖੇਡੂਗੀ ਤੇ ਦੂਜੇ ਪਾਸੇ ਜਿਹੜਾ ਪੁਰਤਗਾਲ ਆ ਉਹ ਸਵਿਟਜ਼ਰਲੈਂਡ ਦੇ ਨਾਲ, ਉਹਨਾਂ ਦਾ ਜਿਹੜਾ ਇਹ ਗੇਮ ਹੋਣੀ ਆ। ਤੇ ਕੱਲ ਨੂੰ ਨੌਕਆਊਟ ਗੇਮਸ ਸ਼ੁਰੂ ਹੋ ਰਹੀਆਂ। ਸਾਹ ਨਹੀਂ ਹੈਗਾ ਜਿਹੜੇ ਭਾਈ ਵਰਲਡ ਕੱਪ ਦੇਖ ਰਹੇ ਆ ਵੀ ਭਾਈ ਇਹ ਨਾ ਸੋਚਿਓ ਵੀ ਹੁਣ ਸਾਹ ਹੁਣ ਤੁਹਾਨੂੰ ਜਿਹੜਾ 1-2 ਦਿਨ ਦਾ ਮਿਲਣਾ, ਰਾਊਂਡ ਆਫ 16 ਤੋਂ ਬਾਅਦ ਦੇ ਵਿੱਚ ਮਿਲਣਾ ਆ। ਕੁਆਟਰ ਫਾਈਨਲ ਤੋਂ ਪਹਿਲਾਂ ਤੁਹਾਨੂੰ 2 ਦਿਨ ਜਿਹੜਾ ਉਹ ਸਾਹ ਮੇ ਵੀ ਦਵਾ ਦੇਣਗੇ। ਤੇ ਕੱਲ ਨੂੰ ਅਮਰੀਕਾ ਖੇਡਣ ਜਾ ਰਿਹਾ ਜੀ ਨੀਦਰਲੈਂਡ ਦੇ ਨਾਲ। ਨੀਦਰਲੈਂਡ ਵਾਲਿਆਂ ਨੂੰ ਫਲੂ ਹੋਇਆ ਆ। ਪੁਲਿਸਿਕ ਦੀ ਖਬਰ ਆ ਗਈ ਆ ਵੀ ਉਹ ਖੇਡੂਗਾ ਕੱਲ। ਇਜ਼ ਓਕੇ, ਉਹਨੂੰ ਓਕੇ ਕਰ ਦਿੱਤਾ ਆ। ਹਾਂਜੀ, ਉਹਨੂੰ ਬਾਰ-ਬਾਰ ਕਹਿ ਰਹੇ ਆ ਓਕੇ ਆ ਵੀ ਹੀ ਇਜ਼ ਰੈਡੀ ਟੂ ਪਲੇ ਹਨਾ। ਨਹੀਂ ਜੀ, ਉਹ ਨਹੀਂ ਵੀ ਖੇਡਦਾ ਰਹਿਣਾ, ਖੇਡੂਗਾ ਉਸਦੇ ਰਹਿਣਾ ਜੋ ਰਹਿਣਾ। ਤੇ ਉਹ ਵੀ ਵਧੀਆ ਪਲੇਅਰ ਆ, ਹੁਣ ਤੱਕ ਵਰਲਡ ਕੱਪ 'ਚ ਯੂਜ਼ ਨਹੀਂ ਹੋਇਆ ਇੰਨਾ। ਤੇ ਬਟ ਹੋਰ ਵੀ ਇੱਕ ਹੋਰ ਸਟਾਰ ਪਲੇਅਰ ਆ US ਦਾ, ਬਹੁਤ ਵਧੀਆ ਖੇਡਦਾ। ਤੇ ਉਹ ਜੇ ਪੁਲਿਸਿਕ ਨਹੀਂ ਹੋਊਗਾ ਤਾਂ ਮੈਨੂੰ ਲੱਗਦਾ ਨੈਚੁਰਲ ਰਿਪਲੇਸਮੈਂਟ ਉਹੀ ਹੋਣੀ। ਤੇ ਬਾਕੀ ਐ ਵੀ US ਤੇ ਨੈਦਰਲੈਂਡ, ਮੈਨੂੰ ਲੱਗਦਾ US ਫੇਵਰੇਟ ਹੋਣੀ ਚਾਹੀਦੀ ਹੈ, ਕਿਉਂਕਿ ਨੈਦਰਲੈਂਡ ਕੋਈ ਬੜਾ ਵਧੀਆ ਨਹੀਂ ਖੇਡ ਰਹੀ ਜੀ। ਅੱਛਾ, ਹਾਂਜੀ ਹਾਂ, ਫਿਰ ਪੈਸੇ ਹੀ ਲਾ ਦਈਏ ਨੀਦਰਲੈਂਡ। ਦੇਖੋ ਹੁਣ ਤੱਕ ਜਿੰਨੀਆਂ ਆਪਾਂ ਗੱਲਾਂ ਕਰੀਆਂ ਹੋਈਆਂ ਨਹੀਂ ਹੈ, ਬਟ US ਨੂੰ ਦੇ ਫੇਵਰੇਟ ਹੋਣਾ ਚਾਹੀਦਾ। ਚਲੋ ਦੇਖੋ ਜੀ, ਆਪਾਂ ਵੀ 10 ਨੰਬਰ ਪਾ ਕੇ ਬੈਠੇ ਆ ਜਿਹਦੇ ਨਾਂ ਦਾ। ਤੇ ਕੱਲ ਨੂੰ ਚਲੋ ਹੋਪਫੁਲੀ ਖੇਡੇ ਤੇ ਗੋਲ ਕਰੇ ਕ੍ਰਿਸਟੀਅਨ ਪੁਲਿਸਿਕ ਤੇ USA ਵਾਲਿਆਂ ਦੀਆਂ ਆਸਾਂ ਉਮੀਦਾਂ ਜਗਣ, ਕਿਉਂਕਿ ਇੱਥੇ ਵੀ ਇਸ ਸਪੋਰਟਸ ਨੂੰ ਹੋਰ ਹੁੰਗਾਰਾ ਮਿਲੇ। ਵਧੀਆ ਗੱਲ ਆ, ਇਹ ਚੰਗੀ ਗੱਲ ਹੈ, ਚੰਗੀ ਚੀਜ਼ ਜਿਹੜੀ ਉਹ ਹੋਊਗੀ। ਤੇ ਦੂਜਾ ਗੇਮ ਜਿਹੜੀ ਆ ਉਹ ਅਰਜਨਟੀਨਾ ਆਸਟ੍ਰੇਲੀਆ ਦੀ ਉਹ ਹੋਣੀ ਆ। ਮੈਸੀ ਵਰਸਸ ਸੋਕਰੂਜ਼ ਜਿਹੜੇ ਆ। ਹੁਣ ਦੇਖੋ ਕੀ ਆ। ਲਾਸਟ ਗੇਮ ਦੇ ਵਿੱਚ ਉਮੀਦ ਨਹੀਂ ਸੀ ਆਸਟ੍ਰੇਲੀਆ ਵਾਲੇ ਜਿੱਤ ਕੇ ਜਿਹੜੇ ਉਹ ਹੁਣ ਇੱਥੇ ਹਰਾ ਕੇ ਉਹਨਾਂ ਨੂੰ ਪਹੁੰਚੇ ਆ। ਤੇ ਅਰਜਨਟੀਨਾ ਦੇ ਲਈ ਵੀ ਵਾਟ ਡੂ ਯੂ ਥਿੰਕ ਵੀ ਇਹ ਟਫ ਗੇਮ ਹੋਊਗੀ ਉਹਨਾਂ ਲਈ? ਕਿੱਦਾਂ ਦੀ ਤੁਹਾਨੂੰ ਲੱਗਦੀ ਹੋਊਗੀ? ਨਹੀਂ, ਮੈਨੂੰ ਲੱਗਦਾ ਵੀ ਦੇਖੋ ਫਿਰ ਉਹੀ ਗੱਲ ਆ ਜਾਂਦੀ ਆ, ਜਦੋਂ ਜੇ ਆਪਾਂ ਹੁਣ ਦੇਖਿਆ ਜਾਵੇ ਵੀ ਜਿਹੜੇ ਅਰਜਨਟੀਨਾ ਤੇ ਆਸਟ੍ਰੇਲੀਆ ਦਾ ਕੋਈ ਮੁਕਾਬਲਾ ਤਾਂ ਹੈ ਨਹੀਂ ਹਨਾ ਔਨ ਪੇਪਰਸ। ਹਾਂਜੀ,
ਪਰ ਜਦੋਂ ਨੌਕਆਊਟ ਸਟੇਜਸ ਚਲੇ ਜਾਂਦੇ ਆ ਪਤਾ ਕੋਈ ਨਹੀਂ ਹੁੰਦਾ ਹੈਗਾ, ਕਿਉਂਕਿ ਅਰਜਨਟੀਨਾ ਵੀ ਕੋਈ ਬੜਾ ਵਧੀਆ ਨਹੀਂ ਖੇਡ ਰਹੀ। ਮੈਸੀ ਤੇ ਫਰਨਾਂਡੇਜ਼ ਨੂੰ ਛੱਡ ਕੇ, 1-2 ਨੂੰ ਛੱਡ ਕੇ, ਦੇ ਆਰ ਨਾਟ ਡੂਇੰਗ ਦੈਟ ਗ੍ਰੇਟ, ਹੈ ਨਾ, ਦੇ ਆਰ ਪਲੇਇੰਗ ਓਕੇ। ਤੇ ਦੇਖਦੇ ਹਾਂ ਹੁਣ ਕੱਲ ਨੂੰ ਕੀ ਗੇਮ ਹੁੰਦੀ ਆ, ਪਰ ਜਿਹੜਾ ਜ਼ਿਆਦਾ ਝੁਕਾਅ ਅਰਜਨਟੀਨਾ ਕਰਨੀ ਹੋਈ ਆ, ਮੈਨੂੰ ਲੱਗਦਾ ਨਹੀਂ ਕਿ ਵੀ ਮੈਸੀ ਆਸਟ੍ਰੇਲੀਆ ਤੋਂ ਹਾਰ ਜਾਊਗਾ। ਹਾਰਨਾ ਜ਼ਰੂਰ ਅਰਜਨਟੀਨਾ ਨੇ, ਪਰ ਕਿਸੇ ਤਗੜੀ ਟੀਮ ਦਾ ਜਦੋਂ ਮੁਕਾਬਲਾ ਆ ਗਿਆ ਫੇਰ ਹੀ ਹਾਰਨਗੇ। ਇਹ ਦੇਖ ਲਓ ਅਰਜਨਟੀਨਾ ਦੇ ਮਤਲਬ ਪੈਸੇ ਲਾ ਲਈਏ, ਜਦੋਂ ਅਰਸ਼ ਕਹਿੰਦਾ ਤੇ ਇਹ ਲੋ ਜਿੱਤੀ ਜਾਣ ਵਰਲਡ ਕੱਪ ਇਸ ਬਾਰੇ। ਨਹੀਂ, ਬੈਟਿੰਗ ਬੂਟਿੰਗ ਵੀ ਬਹੁਤ ਲੋਕ ਜਿਹੜੀ ਉਹ ਕਰਦੇ ਤਾਂ ਅਸੀਂ, ਚਲੋ ਅਸੀਂ ਤਾਂ ਨਹੀਂ ਕਹਿੰਦੇ ਵੀ ਤੁਸੀਂ ਉਹ ਕਰੋ, ਪਰ ਯੂ ਨੈਵਰ ਨੋ ਇਸ ਵਾਰ ਕੀ ਆ। ਜਿਹੜੇ ਪੈਸੇ ਡੈਨਮਾਰਕ ਨੂੰ ਹਰਾਇਆ ਆਸਟ੍ਰੇਲੀਆ ਨੇ, ਸੋ ਡੈਨਮਾਰਕ ਨੇ ਗੁੱਡ ਪਰਫਾਰਮੈਂਸ ਦਿੱਤੀ ਸੀ ਪਿਛਲੇ ਜਿਹੜੇ ਮੈਚ ਦੇ ਵਿੱਚ ਇਹਨਾਂ ਦੇ ਵਰਲਡ ਕੱਪ। ਹਾਂਜੀ ਹਾਂ, ਨਹੀਂ ਡੈਨਿਸ਼ ਵਧੀਆ ਟੀਮ ਆ, ਯੂਰਪੀਅਨ ਵਧੀਆ ਟੀਮ ਆ, ਤੇ ਆਸਟ੍ਰੇਲੀਆ ਸੋ ਫਾਰ ਦੇ ਪਲੇਡ ਗੁੱਡ, ਹੈ ਨਾ। ਜਿੰਨੀ ਕੋਈ ਆਪਦੀਆਂ ਲਿਮਿਟੇਸ਼ਨਸ ਦੇ ਨਾਲ ਖੇਡਿਆ, ਕਿਉਂਕਿ ਜਦੋਂ ਤੁਸੀਂ ਆਪਦੀ ਲਿਮਿਟੇਸ਼ਨਸ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਨਾ, ਅਕਸਰ ਹੀ ਫਿਰ ਉਹ ਰਿਜ਼ਲਟ ਵਧੀਆ ਨਹੀਂ ਹੁੰਦਾ। ਜੇ ਤੁਹਾਨੂੰ ਆਪਦੀਆਂ ਸਟਰੈਂਥ ਤੇ ਵੀਕਨੈਸ ਪਤਾ, ਤੁਸੀਂ ਉਸੇ ਦੇ ਅਕੋਰਡਿੰਗ ਖੇਡਦੇ ਆ, ਫਿਰ ਐਵਰੀਥਿੰਗ ਇਜ਼ ਗੁੱਡ, ਹੈ ਨਾ। ਤੁਸੀਂ ਕੁਛ ਨਾ ਕੁਛ ਕਰ ਹੀ ਸਕਦੇ ਹੁੰਦੇ ਆ, ਤੇ ਆਸਟ੍ਰੇਲੀਆ ਜਿਵੇਂ ਉਵੇਂ ਹੀ ਖੇਡ ਰਹੀ ਹੈ। ਠੀਕ ਹੈ ਨਾ, ਸੋ ਵੀ ਵਿਲ ਸੀ ਕਿ ਵੀ ਕੱਲ ਨੂੰ ਕੀ ਹੁੰਦਾ, ਤੇ ਦੇਖਦੇ ਆ। ਜਿਵੇਂ ਹੁਣ ਐਤਕੀ ਤੁਸੀਂ ਦੱਸਿਆ ਵੀ 2 ਏਸ਼ੀਅਨ ਟੀਮ ਚਲੀਆਂ ਗਈਆਂ, 2 ਹੀ ਅਫਰੀਕਨ ਟੀਮਸ ਗਈਆਂ ਨੇ। ਮੋਰੋਕੋ ਪਹੁੰਚੀ ਆ, ਮੋਰੋਕੋ ਤੇ ਸੈਨੇਗਲ ਚਲੀ ਗਈ, ਸੈਨੇਗਲ ਜਿਹੜੀ ਚਲੀ ਗਈ ਆ। ਸੈਨੇਗਲ ਦਾ ਮੈਚ ਜਿਹੜਾ ਉਹ ਵੀਕਐਂਡ ਐਤਵਾਰ ਨੂੰ ਉਹ ਇੰਗਲੈਂਡ ਦੇ ਨਾਲ ਜਿਹੜਾ ਉਹ ਹੋਣਾ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਣੀਆਂ, ਸੋ ਐਤਵਾਰ ਨੂੰ ਵੀ 2 ਮੈਚ ਆ। ਉਦੋਂ ਫਰਾਂਸ ਤੇ ਪੋਲੈਂਡ ਦਾ ਉਹ ਵੀ ਗੁੱਡ ਗੇਮ ਜਿਹੜੀ ਉਹ ਹੋਣਗੀ ਸਾਰਾ। ਸੋ ਹੁਣ ਕਿਉਂਕਿ ਦੇਖੋ ਜੀ ਸ਼ਾਂਤੀ ਹੋਣੀ ਆ, 32 ਤੋਂ 16 ਤੇ ਆ ਗਏ, ਹਾਂ ਹੁਣ 16 ਤੋਂ 8 ਰਹਿ ਗਈਆਂ ਨੇ। ਹਾਂ, ਸੋ ਹੁਣ ਹੌਲੀ ਹੌਲੀ ਘਟਦਾ ਹੀ ਜਾਣਾ ਆ ਕੰਮ। ਸੋ ਆਉਣ ਵਾਲੇ ਜਿਹੜੇ ਆ 4 ਦਿਨਾਂ ਦੇ ਵਿੱਚ ਕੁਆਟਰ ਫਾਈਨਲਸ ਤੈਅ ਹੋ ਜਾਣੇ ਆ। ਕੱਲ ਨੂੰ ਕੁਆਟਰ ਫਾਈਨਲ 1 ਜਿਹੜਾ ਉਹ ਤੈਅ ਹੋ ਜਾਣਾ ਹੈ, ਦੇਖੋ ਕੌਣ ਜਿਹੜਾ ਉਹ ਪਹੁੰਚਦਾ ਆ। ਤੇ ਮਿਲਦੇ ਆ ਜੀ ਫਿਰ ਆਪਾਂ ਅਗਲੀ ਵਾਰੀ, ਮੋਸਟ ਪ੍ਰੋਬਬਲੀ ਕੱਲ ਨੂੰ, ਕੀ ਜਿਹੜਾ ਇਹ ਅਪਡੇਟਸ ਹੁੰਦੀਆਂ ਉਹ ਲੈ ਕੇ ਹਾਜ਼ਰ ਹੋਵਾਂਗੇ। ਉਮੀਦ ਕਰਦੇ ਹਾਂ ਤੁਸੀਂ ਇਸ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਹੋਵੋਗੇ। ਫੀਡਬੈਕ ਜ਼ਰੂਰ ਦਿਓ ਜੀ, ਤੁਸੀਂ ਸਟੂਡੀਓ 'ਚ ਕਾਲ ਕਰਕੇ ਜਾਂ ਜਦੋਂ ਲਾਈਵ ਚੱਲ ਰਿਹਾ ਹੁੰਦਾ ਉਹਦੇ ਹੇਠਾਂ ਕਮੈਂਟ ਕਰਕੇ ਆਪਣੀ ਫੀਡਬੈਕ ਦਿਓ। ਹੋਰ ਕਿੱਦਾਂ ਇਹਨੂੰ ਆਪਾਂ ਹੋਰ ਬਿਹਤਰ ਬਣਾ ਸਕਦੇ ਹਾਂ, ਉਹਦੇ ਬਾਰੇ ਵੀ ਤੁਸੀਂ ਜ਼ਰੂਰ ਦੱਸਿਓ। ਤੇ ਹੁਣ ਅਰਸ਼ਦੀਪ ਸਿੰਘ ਆਪਾਂ ਲੈਣੇ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਅਰਸ਼ਦੀਪ ਸਿੰਘ ਨੇ, ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।